माशाल्लाह। तो अस्सलाम आपका गिफ्ट मिला। ਲਓ ਭਾਜੀ ਖਾਲਦ ਭਾਈ, ਅਸੀਂ ਬੜੇ ਮੁਹੱਬਤ ਨਾਲ ਪਿਆਰ ਨਾਲ ਲੈ ਕੇ ਆਏ ਹਾਂ। ਤੁਸੀਂ ਪਾੜ ਲਓ ਆਹ ਵਜਨੀ ਨਾ ਹੋਵੇ ਜ਼ਿਆਦਾ ਕੋਈ ਨਹੀਂ ਇੰਨਾ ਕੋਈ ਨਹੀਂ ਰਹਿਣੇ। ਹੋਰ ਮਦਰ ਸਾਹਿਬ ਜੀ ਕੀ ਹਾਲ ਚਾਲ ਹੈ? ਤਬੀਅਤ ਸੇ ਠੀਕ ਠਾਕ ਹੈ? ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਵੈਲਕਮ। ਇਹ ਜੀ ਮੇਰੇ ਦੋਸਤ ਆ ਜਨਾਬ ਮਦਰ ਇਕਬਾਲ ਸਾਹਿਬ ਜੀ, ਲਾਹੌਰ ਹੁੰਦੇ ਆ ਤੇ ਇਹਨਾਂ ਦਾ ਹਾਰਡਵੇਅਰ ਦਾ ਆਪਣਾ ਬਿਜ਼ਨਸ ਹੈਗਾ। ਤੇ ਬਾਕੀ ਇਹ ਸਾਡੇ ਵਾਸਤੇ ਜੀ ਇਹਨਾਂ ਨੇ ਸਹੂਲਤਕਾਰੀ ਦਾ ਉਹ ਕੀਤਾ ਆ ਤੇ ਲਾਹੌਰੋਂ ਜੀ ਸਾਡੇ ਵਾਸਤੇ ਲੈ ਕੇ ਆਏ ਆ। ਸਾਡੇ ਇੱਕ ਵੀਰ ਨੇ ਤੋਹਫਾ ਖਲਾਇਆ ਆ ਹੈ ਤੇ ਬਾਕੀ ਗੱਲਬਾਤ ਕਰਦੇ ਤੁਹਾਨੂੰ ਜਲਦੀ ਹੋਣੀ ਹੈ ਜੀ। ਹਾਂਜੀ ਹਾਂਜੀ ਇਨਸ਼ਾਅੱਲਾ। ਹੋਰ ਸਾਡੇ ਲੈ ਕੇ ਵੀਰ ਬਸ ਬੜੀ ਮਿਹਰਬਾਨੀ। ਆਜੋ ਕੋਈ ਖਾ ਪੀ ਲਓ ਬਸ ਬੜੀ ਮਿਹਰਬਾਨੀ। ਹੈ ਬੜੀ ਮਿਹਰਬਾਨੀ। ਲੈਣਾ ਨਹੀਂ? ਫਿਰ ਸਹੀ ਇਨਸ਼ਾਅੱਲਾ। ਫਿਰ ਸਹੀ। ਓਕੇ। ਚਲੋ ਭਾਈ ਜੀ ਸਭ ਠੀਕ ਹੈ? ਠੀਕ ਲੈ ਜੂਗੇ ਕਿ ਮੈਂ ਲਿਆਵਾਂ? ਠੀਕ ਹੈ ਫਿਰ ਖਾਣਾ। ਠੀਕ ਹੈ, ਠੀਕ। ਅੱਛਾ ਉਹਦਾ ਕੀ ਕਰਨਾ ਹੁਣ ਦੂਸਰਾ? ਸ਼ਾਨੀ ਹਲੇ ਕਿੰਨੀ ਕੁ ਦੇਰ ਤਾਈਂ ਜਾਣਾ? ਮੈਂ ਤਾਂ ਬਸ ਇਹ ਘਰ ਜਰਾ। ਮੈਂ ਇੱਥੇ ਬੜੀ ਦੇਰ ਦਾ ਬੈਠਿਆ ਆ, ਹਲੇ ਮੈਂ ਘਰ ਨਹੀਂ ਗਿਆ ਹੈਗਾ। चल ठीक है फिर तू जा, मैं देख लेना। हाँ चलो ठीक। ओके ओके अल्लाह हाफिज़। हाँ जी, सब तो पहले तो जी साਰਿਆਂ ਨੂੰ अस्सलाम वालेकुम जी, सत श्री अकाल। ਕਿਵੇਂ ਹੋ ਜੀ ਸਾਰੇ? ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ। ਮੇਰੇ ਹੱਥ ਦੇ ਵਿੱਚ ਕੈਮਰਾ ਤੇ ਗੱਲ ਇਹ ਹੈਗੀ ਆ ਵੀ ਮੈਂ ਵਾਕਈ ਮਹਿਸੂਸ ਕਰ ਰਿਹਾ ਵੀ ਬੜੀ ਗਲਤੀ ਆ, ਲੇਕਿਨ ਫਿਰ ਤਾਂ ਕਰਕੇ ਇਹ ਗੱਲਬਾਤ ਕਰਦੇ ਆ ਵੀ ਇਹ ਕੀ ਹੈ। ਇਹ ਸਾਡੇ ਇੱਕ ਵੀਰ ਨੇ ਜੀ, ਇਹ ਮੁਹੰਮਦ ਅਰਸ਼ਦ ਸਾਹਿਬ ਉਹਨਾਂ ਦਾ ਨਾਮ ਹੈਗਾ ਆ ਤੇ ਉਹਨਾਂ ਨੇ ਸਾਡੇ ਵਾਸਤੇ ਜੀ ਗਿਫਟ ਘਲਾਇਆ ਹੈ, ਤੋਹਫਾ ਭੇਜਿਆ ਉਹਨਾਂ ਨੇ ਤੌਂਸਾ ਸ਼ਰੀਫ ਤੋਂ। ਉਹਨਾਂ ਦਾ ਤਲਕ ਉਸ ਇਲਾਕੇ ਨਾਲ ਆ ਤੇ ਫਿਰ ਇਹ ਲਾਹੌਰ ਸੀਗੇ ਤੇ ਉਹ ਲਾਹੌਰ ਆਪਣਾ ਪੜ੍ਹਾਉਂਦੇ ਆ ਬੱਚਿਆਂ ਨੂੰ, ਹੋਮ ਟਿਊਸ਼ਨ ਉਹ ਦਿੰਦੇ ਆ ਤੇ ਇਹ ਉਹਨਾਂ ਨੇ ਘਲਾਇਆ ਜੀ ਸਾਡੇ ਵਾਸਤੇ। ਤੇ ਇਹ ਮੇਰੇ ਦੋਸਤ ਸੀਗੇ, ਮੇਰੇ ਕਲਾਸ ਫੈਲੋ ਮਜ਼ਰ ਸਾਹਿਬ ਜੀ, ਇਹ ਵੀ ਲਾਹੌਰ ਹੁੰਦੇ ਆ। ਫਿਰ ਮੈਂ ਇਹਨਾਂ ਨੂੰ ਕਾਲ ਕੀਤੀ, ਇਹਨਾਂ ਨੇ ਉਹਨਾਂ ਨੂੰ ਜਾ ਕੇ ਉੱਥੋਂ ਜੀ ਚੁੰਗੀ ਤੋਂ ਮੇਰਾ ਖਿਆਲ ਆ ਕਿਹੜੀ ਜਗ੍ਹਾ ਤੋਂ ਜਿੱਥੋਂ ਵੀ ਇਹਨਾਂ ਨੇ ਵਸੂਲਿਆ ਤੇ ਸਾਡੇ ਤੇ ਹੀ ਪਹੁੰਚਾਇਆ। ਇਹਨਾਂ ਦੀ ਵੀ ਬੜੀ ਮਿਹਰਬਾਨੀ। ਤੇ ਇਹ ਤੁਹਾਨੂੰ ਅਸੀਂ ਹੁਣ ਤਾਂ ਹੋ ਗਈਆਂ ਆ ਸ਼ਾਮਾਂ ਤੇ ਇਹ ਅਸੀਂ ਆਪਣਾ ਜਿਹੜਾ ਇਹ ਤੋਹਫਾ ਆ ਸਾਡੇ ਵੀਰ ਨੇ ਮੁਹੰਮਦ ਅਰਸ਼ਦ ਸਾਹਿਬ ਨੇ ਜਿਹੜਾ ਇਹ ਘਲਾਇਆ, ਇਹਦੀ ਜਿਹੜੀ ਓਪਨਿੰਗ ਆ ਨਾ ਉਹ ਸੁਬਾਹ ਕਰਾਂਗੇ। ਕਿਉਂ ਜੀ ਰਾਣਾ ਸਾਹਿਬ? ਮੈਂ ਕਹਿੰਦਾ ਵੀ ਹੁਣ ਹੋ ਗਿਆ ਆ ਹਨੇਰਾ ਤੇ ਤੁਸੀਂ ਖੋਲ ਤਾਂ ਨਹੀਂ ਲਿਆ ਅੰਦਰ ਜਾ ਕੇ? ਹੈ ਨਹੀਂ ਫਿਰ ਖੋਲ ਦਈਏ? हाँ खोल लेने मैं कहना ਹੈ खोलिए। ਲਓ ਜੀ ਰਾਣਾ ਸਾਹਿਬ ਕਹਿ ਰਹੇ ਆ ਵੀ ਖੋਲ ਲਈਏ ਵੀ ਉਹ ਫਿਰ ਕੱਲ ਤੇ ਗੱਲ ਜਿਹੜੀ ਗਈ ਹੋਈ ਆ ਨਾ ਉਹ ਫਿਰ ਕੱਲ ਤਾਂ ਫਿਰ ਕੱਲ ਨਹੀਂ ਜੀ ਰਾਣਾ ਸਾਹਿਬ ਨੇ ਚੋਰੀ ਚੱਕ ਲਈ ਹੈ। ਲਓ ਜੀ ਦੇਖਦੇ ਆ ਜੀ ਵੀ ਕੀ ਆ ਇਹਦੇ ਵਿੱਚ, ਕੀ ਸਾਡੇ ਵੀਰ ਨੇ ਘਲਾਇਆ ਜੀ। हाँ बड़ी हैं? बड़ा वजनी शय है। ਬਦਨੀ ਆ? हाँ जी। ਆਹ ਤੂੜੀ ਤੇ ਨਾ ये तूड़ी असल ਆਹਾ ਵਾਹ ਜੀ ਵਾਹ ਵਾਹ ਜੀ ਵਾਹ। ਹੈਂ? ये है जी पत्थर दा। ਇਹ ਹੈ ਜੀ ਪੱਥਰ ਦਾ ਤਵਾ ਹੈ। हम्म। ਕੀ ਬਾਤ ਹੈ ਜੀ, ਕੀ ਬਾਤ ਹੈ, ਜ਼ਬਰਦਸਤ ਹੈ ਰਾਣਾ ਸਾਹਿਬ। वाह। ਹੈ बहुत ਇਹ ਕਿੰਨੇ ਕਿੰਨੇ ਕੁ- हैं? ਕਿੰਨੇ ਘਲਾਏ ਜੀ? 2 ਹੋ ਗਏ। दो हो गए। ਹਾਂ आह, ਹੈ 3 हो गए। ਇਹ ਹੋ ਗਏ ਜੀ 3। ਹਾਂ ਹੋਰ ਵੀ ਹੈ ਜੀ? हले है जी और ਅੱਛਾ ਵਾਹ ਜੀ ਵਾਹ। 4 4 हो जाता। ਰਾਣਾ ਸਾਹਿਬ हाँ जी। ਇਹ ਤਾਂ ਬੜੀ ਐਂਟੀਕ ਚੀਜ਼ ਹੈ ਜੀ। ਇਹ ਤਾਂ ਉਹ ਤੋਹਫਾ ਹੈ ਜਿਹੜਾ ਵੀ ਇੱਥੇ ਕਿਸੇ ਕੋਲ ਵੀ ਮੇਰਾ ਖਿਆਲ ਆ ਨਾ ਦੇਖਿਆ ਪਹਿਲੇ। ਹੈ। ਪਹਿਲੇ ਨਾ ਦੇਖਿਆ ਨਾ ਸੁਣਿਆ। ਲਓ ਜੀ ਸਾਡੇ ਵੀਰ ਨੇ ਸਾਨੂੰ ਇਦਾਂ ਦੀ ਚੀਜ਼ ਘਲਾਈ ਆ ਵੀ ਅੱਖਾਂ ਨਾਲ ਤਾਂ ਕਦੇ ਨਹੀਂ ਦੇਖੀ ਤੇ ਇੰਜ ਲੱਗਾ ਵੀ ਜਿਵੇਂ ਨਾ ਜਿੱਥੋਂ ਇਨਸਾਨ ਟੁਰਿਆ ਨਾ ਉੱਥੇ ਲੈ ਗਿਆ। ਪੱਥਰ ਦੇ ਜ਼ਮਾਨੇ ਦੀ ਗੱਲ ਹੈਗੀ ਆ ਵੀ ਕਦੇ ਇੱਕ ਵੇਲਾ ਸੀ ਵੀ ਇਨਸਾਨ ਜਿਹੜਾ ਸੀਗਾ ਉਹ ਅੱਗ ਵੀ ਪੱਥਰ ਨਾਲ ਜਲਾਉਂਦਾ ਸੀ ਤੇ ਰੋਟੀ ਵੀ ਰਾਣਾ ਸਾਹਿਬ ਪੱਥਰ ਤੇ ਹੀ ਪਕਾਉਂਦਾ ਸੀ ਹੈ।
ਤੇ ਮੇਰਾ ਇਹ ਜਨਾਬ ਜੀ ਸ਼ਾਇਦ ਰਾਣਾ ਇੱਕੋ ਜਿਹੇ ਆ। ਨਹੀਂ ਹੂੰ ਇਹਦੇ ਚ ਇੱਕ ਦੋ ਸਾਈਜ਼ ਇੱਕ ਜੇ ਆ ਤੇ ਦੋ ਇੱਕ ਜੇ ਆ। ਹੂੰ ਥੋੜਾ ਜਿਹਾ ਫਰਕ ਆ ਕਿਉਂਕਿ ਉਹ ਫਿਰ ਪੱਥਰ ਕਟਾਣ ਚ ਹਾਂਜੀ 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 ਤੇ ਹਾਂਜੀ ਇਹਦੇ ਬਾਰੇ ਸੁਣਿਆ ਜ਼ਰੂਰ ਹੋਇਆ ਰਾਣਾ ਸਾਹਿਬ ਤੇ ਤੁਸੀਂ ਇਹਦੇ ਬਾਰੇ ਜ਼ਿਆਦਾ ਬਿਹਤਰ ਜਾਣਦੇ ਆ ਵੀ ਸੁਣਿਆ ਇਹਦੇ ਬਾਰੇ ਜੇ ਜ਼ਰੂਰ ਹੋਇਆ ਵੀ ਇਹਦੇ ਉੱਤੇ ਜਿਹੜੀ ਰੋਟੀ ਆ ਉਹ ਬੜੀ ਨਰਮ ਹਾਂ ਕਹਿੰਦੇ ਆ ਵੀ ਸਵੇਰ ਦੀ ਪੱਕੀ ਸ਼ਾਮ ਤੱਕ ਜਿਹੜਾ ਨਾ ਹਾਂ ਨਰਮ ਰਹਿੰਦੀ ਆ। ਹਾਂਜੀ ਤੇ ਇਹ ਇੱਧਰ ਬਲੋਚਿਸਤਾਨ ਹੱਲੇ ਜੀ ਇਹ ਹੱਲੇ ਵੀ ਲੋਕ ਉੱਧਰ ਇਸਤੇਮਾਲ ਕਰ ਹੈ। ਬਲੋਚ ਕਲਚਰ ਜਿਹੜਾ ਨਾ ਬਲੋਚ ਕਲਚਰ ਕੀ ਰਾਣਾ ਸਾਹਿਬ ਇਹ ਤਾਂ ਇਨਸਾਨਾਂ ਦਾ ਇਨਸਾਨ ਸ਼ੁਰੂ ਦੌਰ ਤੋਂ ਜਦੋਂ ਇਨਸਾਨ ਨੇ ਜਦੋਂ ਯਾਨੀ ਕਿ ਪਹਿਲੇ ਤਾਂ ਇਨਸਾਨ ਇਸ ਤਰ੍ਹਾਂ ਅੱਗ ਨਹੀਂ ਨਾ ਜਦੋਂ ਤੱਕ ਹਾਂ ਉਹ ਇਨਸਾਨ ਫਿਰ ਫਲ ਫਰੂਟ ਖਾਂਦਾ ਸੀ, ਕੋਈ ਡੰਗਰ ਫੜਿਆ ਉਹ ਚੋਲਿਆ ਦੁੱਧ ਪੀ ਲਿਆ। ਉਸ ਤੋਂ ਬਾਅਦ ਫਿਰ ਜਦੋਂ ਅੱਗ ਹੋਈ ਫਿਰ ਇਨਸਾਨ ਨੇ ਨਾ ਯਾਨੀ ਕਿ ਸਭ ਤੋਂ ਪਹਿਲੇ ਤਾਂ ਫਿਰ ਗੋਸ਼ਤ ਜਿਹੜਾ ਵਾ ਨਾ ਸ਼ਿਕਾਰ ਕਰਦਾ ਸੀ ਉਹ। ਫਿਰ ਆਸਤਾ ਆਸਤਾ ਜਦੋਂ ਐਗਰੇਰੀਅਨ ਇਕਾਨਮੀ ਆਈ ਅਨਾਜ ਵਗੈਰਾ ਜਿਹੜੇ ਆ ਨਾ ਸ਼ੁਰੂ ਕੀਤੇ ਤੇ ਫਿਰ ਮੇਰਾ ਖਿਆਲ ਆ ਕਿ ਆਟਾ ਬਣਾਉਣੇ ਦਾ ਮਰਹਲਾ ਤਾਂ ਬਹੁਤ ਬਾਅਦ ਚ ਯਾਨੀ ਕਿ ਜਿਹੜਾ ਵਾ ਨਾ ਆਇਆ ਹੋਣਾ। ਪਹਿਲੋਂ ਤਾਂ ਅਨਾਜ ਜਿਹੜਾ ਇਹਨੇ ਇਸ ਤਰੀਕੇ ਉਬਾਲ ਕੇ ਖਾਂਦੇ ਹੋਣਗੇ ਤੇ ਫਿਰ ਉਹ ਕਿਸ ਤਰ੍ਹਾਂ ਯਾਨੀ ਕਿ ਆਟੇ ਬਣਾਉਣੇ ਦਾ ਮਰਹਲਾ ਆਇਆ, ਫਿਰ ਆਟੇ ਨੂੰ ਪਕਾਣੇ ਦਾ ਕਿਸ ਤਰ੍ਹਾਂ ਚੀਜ਼ਾਂ ਦਾ। ਤੇ ਇਹ ਸਾਰੀ ਗੱਲ ਹੈ ਜੀ ਲੋਹੇ ਤੋਂ ਪਹਿਲਾਂ ਰਾਣਾ ਸਾਹਿਬ ਪੱਥਰ ਹੀ ਸੀ। ਪੱਥਰ ਹੈ ਤੇ ਪੱਥਰ ਦਾ ਜ਼ਮਾਨਾ ਕਹਿੰਦੇ ਨਹੀਂ ਹੈ ਪੁਰਾਣਾ। ਇਹ ਜੀ ਸਾਡੇ ਵੀਰ ਰਾਣਾ ਸਾਹਿਬ ਮੁਹੰਮਦ ਅਰਸ਼ਦ ਸਾਹਿਬ ਉਹ ਜੀ ਤੋਂਸਾ ਸ਼ਰੀਫ ਵਾਲੀ ਸਾਈਡ ਤੋਂ ਇੱਧਰ ਹੁੰਦੀ ਹੈ ਤੇ ਲਾਹੌਰ ਦੇ ਵਿੱਚ ਜਨਾਬ ਉਹ ਉੱਥੇ ਬੱਚਿਆਂ ਦੀ ਹੋਮ ਟਿਊਸ਼ਨ ਦਾ ਉਹਨਾਂ ਦਾ ਆਪਣਾ ਉਹ ਹੈਗਾ ਆ। ਬਹੁਤ ਬਿਜ਼ੀ ਆ ਜੀ ਉਹ। ਬੜੇ ਦਿਨਾਂ ਤੋਂ ਕਹਿੰਦੇ ਸੀਗੇ ਕਿ ਤੁਹਾਡਾ ਤੋਹਫਾ ਸਾਡੇ ਕੋਲ ਪਿਆ ਹੈਗਾ ਤੇ ਮਦਰ ਸਾਹਿਬ ਦੀ ਵੀ ਬਹੁਤ ਮਿਹਰਬਾਨੀ। ਨਹੀਂ ਜੀ ਨਹੀਂ ਇਹ ਬੜਾ ਯਾਦਗਾਰ ਜਿਹੜਾ ਨਾ ਇਹਨਾਂ ਨੂੰ ਆਪਾਂ ਹੁਣ ਜਦੋਂ ਰੋਟੀ ਇਹਦੇ ਤੇ ਪਕਾਣੀ ਜਦੋਂ ਰੋਟੀ ਖਾਣੀ ਤੇ ਅਰਸ਼ਦ ਸਾਹਿਬ ਨੂੰ ਆਪਾਂ ਯਾਦ ਜਿਹੜਾ ਨਾ ਕਰਨਾ। ਕਹਿੰਦੇ ਨਹੀਂ ਕਈ ਬੰਦੇ ਕਹਿੰਦੇ ਹੁੰਦੇ ਵੀ ਕੋਈ ਐਸੀ ਸ਼ਾਇਦ ਦੇਾਂਗੇ ਵੀ ਜਿਹੜੀ ਤੁਹਾਡੇ ਕੋਲ ਪਹਿਲੇ ਨਹੀਂ ਜੀ ਨਹੀਂ ਇਹ ਤਾਂ ਜੀ ਬਹੁਤ ਅਰਸ਼ਦ ਸਾਹਿਬ ਬਹੁਤ ਵਾਧੂ ਤੋਹਫਾ ਤੁਸੀਂ ਸਾਨੂੰ ਖਿਲਾਇਆ। ਇਹਦਾ ਮੁੱਲ ਹੀ ਕੋਈ ਨਹੀਂ ਹੈਗਾ। ਦੇਖੋ ਜੀ ਉਧਰ ਲੋਕ ਇਸਤੇਮਾਲ ਕਰਦੇ ਹੋਣੇ ਆ ਪਰ ਜਿਹੜਾ ਇਹਨਾਂ ਦਾ ਇਲਾਕਾ ਭਾਈਵਾਂ ਦਾ ਉੱਥੇ ਕਰਦੇ ਹੋਣੇ ਇਸਤੇਮਾਲ। ਬਲੋਚਿਸਤਾਨ 'ਚ ਵੀ ਲੋਕ ਉਧਰ ਕਰਦੇ ਹੋਣੇ ਆ ਇਸਤੇਮਾਲ, ਲੇਕਿਨ ਪੰਜਾਬ ਦੇ ਵਿੱਚ ਰਾਣਾ ਸਾਹਿਬ ਇੱਥੇ ਨਹੀਂ ਅਸੀਂ ਮੈਂ ਕਿਹਾ ਮੈਂ ਤਾਂ ਜਿਹੜਾ ਅੱਜ ਤੱਕ ਨਹੀਂ ਕਦੇ ਕਿਸੇ ਵੀ ਜਗ੍ਹਾ ਤੇ ਉਹ ਨਾ ਦੇਖਿਆ। ਲਓ ਜੀ ਪਹਿਲੀ ਸ਼ੈ ਆ ਵੀ ਜਿਹੜੀ ਰਾਣਾ ਸਾਹਿਬ ਨੇ ਇਹ ਗੱਲ ਕੀਤੀ ਆ ਵੀ ਜਿਹੜੀ ਆ ਵੀ ਮੈਂ ਇਹ ਤਵੇ ਪਹਿਲਾਂ ਕੋਈ ਨਹੀਂ ਦੇਖਿਆ ਕਿ ਨਹੀਂ ਤੇ ਰਾਣਾ ਸਾਹਿਬ ਨੇ ਅੱਜ ਤੱਕ ਕੋਈ ਵੀ ਚੀਜ਼ ਆ ਕੋਈ ਵੀ ਗੱਲ ਹੋਈ ਆ ਰਾਣਾ ਸਾਹਿਬ ਨੇ ਕਿਹਾ ਵੀ ਇਹ ਫਲਾਣੀ ਜਗ੍ਹਾ ਇਹ ਤੇ ਉਹ ਤੇ ਰਾਣਾ ਸਾਹਿਬ ਮੈਂ ਉਹਨਾਂ ਨੂੰ ਇੱਕ ਥੋੜਾ ਜਿਹਾ ਮੈਸੇਜ ਕਰ ਲਵਾਂ ਛੋਟਾ ਜਿਹਾ ਕੋਈ ਇਹਦੇ ਬਾਰੇ ਮਾੜਾ ਜਿਹਾ ਪੁੱਛ ਲਵਾਂ ਤੇ ਫਿਰ ਆਪਾਂ ਗੱਲ ਕਰਦੇ ਹਾਂ। ਠੀਕ ਹੈ ਜੀ ਠੀਕ। ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਆ ਜੀ ਫੋਨ ਤੇ। ਲਓ ਜੀ ਸਾਡੀ ਅਰਸ਼ਦ ਸਾਹਿਬ ਨਾਲ ਗੱਲ ਹੋਈ ਆ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਇੰਨੇ ਕੀਮਤੀ ਤੋਹਫੇ ਵਾਸਤੇ ਤੇ ਅਸੀਂ ਉਹਨਾਂ ਤੋਂ ਕੋਈ ਗੱਲਾਂ ਇਹਦੇ ਬਾਰੇ 'ਚ ਪੁੱਛੀਆਂ ਵੀ ਆ। ਰਾਣਾ ਸਾਹਿਬ ਕਹਿੰਦੇ ਸੀਗੇ ਵੀ ਵਲਾਗ ਜਿਹੜਾ ਆ ਸਵੇਰ ਬਣਾਵਾਂਗੇ। ਮੈਂ ਕਿਹਾ ਸਵੇਰ ਇਹਦੇ ਤੇ ਰੋਟੀ ਪਕਾਉਣ ਦਾ ਵਲਾਗ ਬਣਾਵਾਂਗੇ, ਅੱਗੇ ਜਿਹੜੇ ਵਲਾਗ ਆ ਹੁਣ ਇਹਦੇ ਤੇ ਪਕਾਉਣ ਦੇ ਬਣਾਵਾਂਗੇ ਵੀ ਕਿੱਦਾਂ ਦੀ ਪੱਕਦੀ ਹੈ ਤੇ ਕੀ। ਉਹਨਾਂ ਨੇ ਸਾਨੂੰ ਕੁਝ ਗੱਲਾਂ ਦੱਸੀਆਂ ਇਹਦੇ ਬਾਰੇ। ਮੈਨੂਅਲ ਇਹਦਾ ਦੱਸਿਆ ਉਹਦਾ ਕੋਈ ਵੀ ਚੀਜ਼ ਹੁੰਦੀ ਹੈ ਨਾ ਉਹਦਾ ਮੈਨੂਅਲ ਹੁੰਦਾ ਕਿ ਇਹਨੂੰ ਇਸ ਤਰ੍ਹਾਂ ਇਸਤੇਮਾਲ ਕਰਨਾ ਵੀ ਇਹਨੂੰ ਇਸਤੇਮਾਲ ਕਿੱਦਾਂ ਕਰਨਾ। ਇੱਕ ਉਹਨਾਂ ਨੇ ਇਹਦਾ ਜੀ ਨਾਮ ਵੀ ਦੱਸਿਆ। ਇਹ ਨਾਮ ਰਾਣਾ ਸਾਹਿਬ ਕੀ ਦੱਸਿਆ? ਥੋਬੀ। ਹਾਂਜੀ ਉਹਨਾਂ ਨੇ ਨਾਮ ਦੱਸਿਆ ਜੀ ਇਹਦਾ ਥੋਬੀ, ਵੀ ਇਹਨੂੰ ਥੋਬੀ ਕਹਿੰਦੇ ਆ ਜੀ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਦੋਂ ਇਹ ਗਰਮ ਹੋ ਜਾਵੇ ਨਾ ਇਹਦੇ ਉੱਤੇ ਪਾਣੀ ਨਹੀਂ ਸਿੱਟਣਾ, ਕਹਿੰਦੇ ਆ ਵੀ ਟੁੱਟ ਜਾਂਦਾ। ਦੂਜਾ ਉਹਨਾਂ ਨੇ ਇਹ ਗੱਲ ਕੀਤੀ ਆ ਵੀ ਇਹਨੂੰ ਗਰਮ ਹੋਣ ਵਾਸਤੇ ਥੋੜਾ ਟਾਈਮ ਲੱਗਦਾ, ਜਿੱਦਾਂ ਕਿ ਆਪਣਾ ਤੰਦੂਰ ਹੁੰਦਾ ਵੀ ਉਹਦੇ ਵਿੱਚ ਪਹਿਲਾਂ ਲੱਕੜਾਂ ਸਿੱਟਣੀਆਂ ਪੈਂਦੀਆਂ ਕੋਈ ਥੋੜੀ ਦੇਰ ਵਾਸਤੇ, ਫਿਰ ਉਸ ਤੋਂ ਬਾਅਦ ਗਰਮ ਹੋਣ 'ਚ ਥੋੜਾ ਜਿਹਾ ਟਾਈਮ ਲੈਂਦਾ ਆ। ਉਸ ਤੋਂ ਬਾਅਦ ਰੋਟੀ ਜਿਹੜੀ ਆ ਉਹ ਇਹਦੇ ਉੱਤੇ ਇਹ ਥੋੜੀ ਜਿਹੀ ਆਮ ਰੋਟੀ ਨਾਲੋਂ ਮੋਟੀ ਜਿਹੜੀ ਆ ਉਹ ਇਹਦੇ ਤੇ ਉਹ ਕਰਨੀ ਆ। ਤੇ ਦੂਜਾ ਰਾਣਾ ਸਾਹਿਬ ਬਾਕੀ ਉਹੀ ਆ ਵੀ ਉਹੀ ਉਹਨਾਂ ਨੇ ਕਿਹਾ ਵੀ ਤੁਸੀਂ ਇਸਤੇਮਾਲ ਕਰਨ ਤੋਂ ਪਹਿਲੇ ਧੋ ਲੈਣਾ ਵਾ ਹੈ, ਇਹਨੇ ਟਾਈਮ ਲੈਣਾ ਵਾ ਗਰਮ ਹੁੰਦੇ ਵੀ ਇਹ ਘਬਰਾਣਾ ਨਹੀਂ ਹੈ। ਤੇ ਬਾਕੀ ਇਹ ਜਦੋਂ ਗਰਮ ਹੋ ਜਾਏ ਇਹਦੇ ਤੇ ਪਾਣੀ ਨਹੀਂ ਪਾਣਾ ਹੈ। ਤੇ ਬਾਕੀ ਰੋਟੀ ਦੀ ਤੇ ਖਸੂਸੀਅਤ ਉਹਨਾਂ ਨੇ ਦੱਸੀ ਹੋਈ ਹੈ ਕਿ ਬਲਕਿ ਇੱਕ ਮਜ਼ੇਦਾਰ ਕਹਿੰਦੇ ਵੀ ਰੋਟੀ ਠੰਡੀ ਹੁੰਦੀ ਹੈ, ਲੇਕਿਨ ਰੋਟੀ ਦੀ ਤਸੀਰ ਠੰਡੀ ਹੁੰਦੀ, ਰੋਟੀ ਤਾਂ ਗਰਮ ਹੀ ਹੁੰਦੀ ਹੈ। ਇਹ ਤਾਂ ਉਹਨਾਂ ਨੇ ਨਹੀਂ ਕਿਸੇ ਹੋਰ ਬੰਦਾ ਗੱਲ ਕਰ ਰਿਹਾ ਸੀ, ਕਹਿੰਦਾ ਵੀ ਇਹ ਰੋਟੀ ਜਿਹੜੀ ਹੈ ਨਾ ਠੰਡੀ ਹੁੰਦੀ ਹੈ, ਰੋਟੀ ਤਾਂ ਗਰਮੀ ਹੈ ਨਹੀਂ ਕਿ ਜਿਹੜਾ, ਲੇਕਿਨ ਇਹ ਕਹਿੰਦੇ ਰੋਟੀ ਨਰਮ ਹੁੰਦੀ ਆ। ਨਾਲੇ ਦੇਖੋ ਲੋਹਾ ਨਾ ਜਿਹੜਾ ਲੋਹਾ ਹੋਰ ਹਿਸਾਬ ਲੋਹਾ ਫੌਰੀ ਤੌਰ ਤੇ ਤਪਦਾ ਵਾ।
ਪੱਥਰ ਜਿਹੜਾ ਹੁੰਦਾ ਨਾ ਉਹ ਆਹਿਸਤਾ ਆਹਿਸਤਾ ਤਪਦਾ ਵਾ, ਆਹਿਸਤਾ ਆਹਿਸਤਾ ਠੰਡਾ ਹੁੰਦਾ ਵਾ। ਲੋਹਾ ਤਾਂ ਤੁਸੀਂ ਦੇਖੋ, ਲੋਹੇ ਵਾਲੀ ਸ਼ੈ ਨੂੰ ਰੱਖੋ ਅੱਗ ਦੇ ਝਟ ਜੀ ਹੋ ਜਾਂਦੀ ਹੈ, ਉਹ ਤਾਂ ਤਿਆਰੀ ਖੜਿਆ ਹੁੰਦਾ ਜੀ, ਤਿਆਰੀ ਖੜਿਆ ਹੁੰਦਾ। ਹਾਂ ਤੇ ਇਹਨੇ ਠੰਡਾ ਵੀ ਉਨੀ ਲੇਟ ਹੋਣਾ ਤੇ ਇਹਨੇ ਗਰਮ ਵੀ ਉਸ ਤਰ੍ਹਾਂ ਹੀ। ਲੇਕਿਨ ਇਹ ਹੈ ਕਿ ਜਦੋਂ ਇਹ ਗਰਮ ਹੋ ਜਾਂਦਾ ਹੋਣਾ ਨਾ ਤੰਦੂਰ ਤਰ੍ਹਾਂ, ਫਿਰ ਮੇਰਾ ਖਿਆਲ ਹੈ ਕਿ ਥੋੜੇ ਸੇਕ ਜੀ ਰੋਟੀਆਂ ਜਿਹੜੀਆਂ ਵਾ ਨਾ, ਹਾਂ ਨਹੀਂ ਫਿਰ ਇਹਨੂੰ ਉਹੀ ਗੱਲ ਕਰਨਾ ਠੰਡਾ ਹੋਣ ਦੀ। ਰੋਟੀਆਂ ਪਰੌਠੇ ਇਹਨਾਂ ਦੇ ਸਾਰਾ ਜਿਹੜਾ ਆਪਾਂ ਕਰਾਂਗੇ ਟਰਾਇਲ। ਲਓ ਜੀ, ਰਾਣਾ ਸਾਹਿਬ ਬੜੇ ਰਾਜੀ ਹੋ ਗਏ ਵੀ ਇਹ ਜਿਹੜਾ ਨਾ ਜੀ ਵੀ ਇਹਦੇ ਤੇ ਪਰੌਂਠੇ ਪਕਾਇਆ ਕਰੋ। ਹਲੇ ਤਾਂ ਅਸੀਂ ਤੰਦੂਰ ਲਾਣੇ ਦਾ ਸੋਚ ਰਹੇ ਹਾਂ, ਨਾਲ ਇਕੱਠਾ ਕਰ। ਮੈਂ ਕਿਹਾ ਜਗ੍ਹਾ ਹਲੇ ਬਣਦੀ ਆ ਤੇ ਮੈਂ ਕਿਹਾ ਤੰਦੂਰ ਲਾਣ ਦਾ ਸੋਚ ਰਹੇ ਸੀ, ਤੇ ਇਹ ਤਾਂ ਪਹਿਲੇ ਜਿਹੜਾ ਨਾ ਆ ਗਏ ਤਵੇ। ਨਹੀਂ ਜੀ ਨਹੀਂ, ਬੜੀ ਖੁਸ਼ੀ ਹੋਈ ਹੈ ਜੀ ਇਹ ਸ਼ਾਇਦ ਦੇਖ ਕੇ ਵੀ। ਤੋਹਫਾ ਤਾਂ ਕਹਿੰਦੇ ਆ ਵੀ ਕੋਈ ਵੀ ਹੋਵੇ ਉਹ ਅਨਮੋਲ ਹੀ ਹੁੰਦਾ, ਹਾਂਜੀ ਬਿਲਕੁਲ ਕੀਮਤੀ ਹੁੰਦਾ, ਮੁਹੱਬਤ ਹੁੰਦੀ ਹੈ ਜੀ ਹੈ ਕਿਉਂਕਿ ਉਹਦੇ ਪਿੱਛੇ ਮੁਹੱਬਤ ਹੁੰਦੀ ਆ ਹੈ। ਕਿਉਂਕਿ ਕੋਈ ਵੀ ਕਹਿੰਦੇ ਇਸੇ ਕਰਕੇ ਕਹਿੰਦੇ ਨੇ ਵੀ ਤੋਹਫਾ ਕੋਈ ਵੀ ਦਾਵਤ ਦੇਵੇ ਉਹ ਵੀ ਨਾ ਠਕਰਾਓ, ਤੋਹਫਾ ਕੋਈ ਦੇਵੇ ਉਹ ਵੀ ਨਹੀਂ ਜਿਹੜਾ ਨਾ ਕਬੂਲ ਕਰਨਾ ਚਾਹੀਦਾ ਵਾ। ਤੇ ਅਸਲ 'ਚ ਅਗਲੇ ਬੰਦੇ ਦੀ ਮੁਹੱਬਤ ਹੁੰਦੀ ਹੈ, ਖਲੂਸ ਹੁੰਦਾ ਵਾ। ਹਾਂ ਸਹੀ ਗੱਲ। ਹਾਂ ਤੇ ਉਹ ਕਿਸੇ ਵੀ ਚੀਜ਼ ਤੇ ਆ ਤੇ ਮੁਹੱਬਤ ਜਿਹੜੀ ਆ ਜਾਪਾਨੀਆਂ ਦੇ ਬਾਰੇ ਜਦੋਂ ਕਹਿੰਦੇ ਮਸ਼ਹੂਰ ਆ, ਕਹਿੰਦੇ ਉਹ ਤੋਹਫੇ ਬਹੁਤ ਦਿੰਦੇ ਆ। ਕਹਿੰਦੇ ਇੱਕ ਤੋਹਫਾ ਦੂਸਰਾ ਉਸ ਤੋਂ ਵੱਡਾ, ਕਹਿੰਦੇ ਵੀ ਕੰਗਾਲ ਹੋ ਜਾਂਦੇ ਆ ਤੋਹਫੇ ਦੇ ਨਹੀਂ ਇਹ ਸਹੀ ਗੱਲ ਹੈ ਜੀ। ਤੋਹਫੇ ਦੇ ਪਿੱਛੇ ਉਹਦੀ ਕੀਮਤ ਕਿਉਂ ਨਹੀਂ ਹੁੰਦੀ ਹੈਗੀ ਵੀ ਉਹਦੀ ਵਜ੍ਹਾ ਕਿਸੇ ਦੀ ਮੁਹੱਬਤ ਦੀ, ਕਿਸੇ ਦੇ ਜਿਹੜੇ ਜਜ਼ਬਾਤ ਦੀ ਬੰਦਾ ਕੋਈ ਕੀਮਤ ਨਹੀਂ ਲਾ ਸਕਦਾ ਹੈ। ਮੁਹੱਬਤਾਂ ਤਾਂ ਅਨਮੋਲ ਹੁੰਦੀਆਂ ਜੀ ਵੀ ਇਹ ਵੀ ਇੱਕ ਅਨਮੋਲ ਤੋਹਫਾ ਆ। ਤੇ ਇਹਦੇ ਤੇ ਪ੍ਰੈਕਟਿਸ ਕਰਾਂਗੇ ਜੀ ਸਾਰਾ ਜੋ ਕੁਝ ਵੀ ਹੋਇਆ। ਰਾਣਾ ਸਾਹਿਬ ਤਾਂ ਇੰਜ ਪੂਰਾ ਜਨਾਬ ਜੀ ਖੇਲ ਰਹੇ ਆ ਦੇਖ ਕੇ, ਕਿਉਂਕਿ ਰਾਣਾ ਸਾਹਿਬ ਦੇ ਸ਼ੌਕ ਦੇ ਨਾਲ ਜੁੜੀ ਹੋਈ ਚੀਜ਼ ਆ ਹੈ। ਦੂਜਾ ਰਾਣਾ ਸਾਹਿਬ ਇਹ ਹੈਗੀਆਂ 4। ਹਾਂਜੀ ਠੀਕ ਹੈ ਜੀ। ਇੱਕ ਤਾਂ ਹੋ ਗਿਆ ਮੇਰਾ, ਹਾਂਜੀ, ਦੂਜਾ ਵੀ ਹੋ ਗਿਆ ਮੇਰਾ, ਹਾਂ, ਤੀਜਾ ਵੀ ਹੋ ਗਿਆ ਮੇਰਾ, ਤੇ ਚੌਥਾ ਵੀ ਹੋ ਗਿਆ ਮੇਰਾ। ਇਹ ਤਾਂ ਤੂੰ ਉਹ ਹਿਸਾਬ ਕੀਤਾ ਵਾ ਹੈ। ਕਹਿੰਦਾ ਵੀ ਜਿਸ ਤਰ੍ਹਾਂ ਕਈ ਬੰਦੇ ਆ ਨਾ, ਉਹ ਜਦੋਂ ਕੁਰਬਾਨੀ ਕਰਦੇ ਆ ਤੇ ਉਹ ਕਹਿੰਦੇ ਵੀ ਆ ਜਿਹੜਾ ਨਾ ਇੱਕ ਸਾਡਾ ਭਾਈ ਗਰੀਬ ਆ ਹੈ, ਆ ਗਰੀਬਾਂ ਵਾਲਾ ਹਿੱਸਾ ਇਹ ਉਹਦਾ ਰੱਖ ਲਿਆ ਸੀ ਹੈ। ਆ ਇੱਕ ਆ ਸਾਡਾ ਭਾਈ ਜਿਹੜਾ ਰਿਸ਼ਤੇਦਾਰ ਆ, ਉਹ ਰਿਸ਼ਤੇਦਾਰਾਂ ਦਾ ਹਿੱਸਾ ਰੱਖ ਲਿਆ, ਉਹ ਵੀ ਸਾਡੇ ਜੀ। ਤੀਸਰਾ ਘਰ ਵਾਲਿਆਂ ਦਾ ਹੁੰਦਾ, ਸਾਰਾ ਬੱਕਰਾ ਹੀ ਖੁਦ ਹੀ ਰੱਖ ਲੈਂਦਾ। ਅੱਛਾ ਚਲੋ ਇਹ ਤਾਂ ਇੱਕ ਰਾਣਾ ਸਾਹਿਬ ਇਹਦੇ ਚੋਂ ਜਿਹੜਾ ਤੁਹਾਡਾ ਦਿਲ ਕਰਦਾ ਉਹ ਤੁਸੀਂ ਲੈ ਲਓ। ਹਾਂ, ਦੂਜਾ ਵੀ ਇੱਥੇ ਰੱਖ ਲਓ, ਉਹ ਅੰਜਮ ਸਰੋਇਆ ਸਾਹਿਬ ਨੂੰ ਜੀ ਅਸੀਂ ਪਹੁੰਚਾਵਾਂਗੇ ਜੀ। ਠੀਕ ਹੈ ਜੀ, ਇੱਕ ਅੰਜਮ ਸਰੋਇਆ ਸਾਹਿਬ ਨੂੰ ਅਸੀਂ ਦੇਵਾਂਗੇ, ਇੱਕ ਮੈਂ ਰੱਖੂੰਗਾ ਤੇ ਇੱਕ ਮੈਂ ਮੇਰਾ ਦੋਸਤ ਹੈਗੇ ਆ ਅਰਫਾਨ ਸਾਹਿਬ ਜੀ। ਠੀਕ ਹੈ ਜੀ ਨਾ, ਰਾਣਾ ਉਸਮਾਨ ਅਰਫਾਨ ਕਰਿਆ ਉਸਮਾਨ ਸਾਹਿਬ ਜੀ। ਇੱਕ ਮੈਂ ਦਊਂਗਾ ਆਪਣੇ ਦੋਸਤ ਜਨਾਬ ਨੂੰ ਰਾਣਾ ਉਸਮਾਨ ਸਾਹਿਬ ਨੂੰ। ਠੀਕ ਹੈ ਜੀ ਰਾਣਾ ਸਾਹਿਬ, ਠੀਕ ਹੈ ਜੀ। ਠੀਕ ਹੈ ਤੇ ਤੁਸੀਂ ਇਹਦੇ ਚੋਂ ਜੀ ਆਪਣੀ ਮਰਜ਼ੀ ਦੇ ਦੋ ਜਨਾਬ ਜੀ ਉਹ ਕਰੋ, ਰੱਖ ਲਓ ਜੀ ਜਿਹੜੇ ਤੁਹਾਨੂੰ ਸੁਥਰੇ ਐਨ ਲੱਗਦੇ ਆ। ਸਾਰੇ ਜਿਹੜੇ ਨਹੀਂ ਨਹੀਂ ਉਹ ਜਿਹੜਾ ਆਪਣੇ ਇੱਥੇ ਆਪਣੇ ਚੁੱਲ੍ਹੇ ਤੇ ਇੱਕ ਅੰਜਮ ਸਾਹਿਬ ਵਾਸਤੇ ਜੀ। ਹਾਂਜੀ ਤੇ ਇੱਕ ਉਹ ਜਿਹੜਾ ਤੁਹਾਡੇ ਦਿਲ ਕਰਦਾ। ਦੇਖੋ ਆਂਡਿਆਂ ਤਰ੍ਹਾਂ ਜੀ ਐਡੀ ਮੁਹੱਬਤ ਦੇ ਨਾਲ ਤੂੜੀ ਦੇ ਵਿੱਚ ਲਪੇਟ ਕੇ ਭੇਜੇ ਆ। ਮੈਂ ਤੁਹਾਨੂੰ ਦੱਸਾਂ ਆ ਜਿਹੜਾ ਅਸਮਾਨ ਸਾਹਿਬ ਹੈ, ਹਾਂਜੀ ਆ ਅੰਦਰ ਨੂੰ ਇਹ ਬਾਬਾ ਨਿੰਕੇ ਜਿਹੜਾ ਨਾ ਸ਼ਾਈਨਿੰਗ ਵਿੱਚ। ਅੱਛਾ ਜੀ। ਤੇ ਇਹ ਜਿਹੜਾ ਵਾ ਨਾ ਤੇ ਡੇਰੇ ਦੀ ਰੱਖ ਲਾਂਗੇ ਜਿਹੜਾ ਵਾ ਨਾ ਦੇ ਦੇਾਂਗੇ। ਅੱਛਾ ਜੀ ਚਲੋ ਜੀ। ਤੁਸੀਂ ਹੁਣ ਇੱਥੇ ਦੋ ਰੱਖ ਲਓ ਨਾ ਜਿਹੜੇ ਤੁਸੀਂ ਕਹਿ ਰਹੇ ਆ। ਹਾਂ ਬਸ ਰੱਖ ਲੈ ਦੋ। ਕਿਹੜੇ ਕਿਹੜੇ? ਆਹ ਦੋਨੇ ਰੱਖ ਲੈ। ਅੱਛਾ ਇਹ ਅੰਜਮ ਵਾਲਾ ਕਿਹੜਾ ਤੁਸੀਂ ਕਹਿ ਰਹੇ ਨਾਲੇ? ਹਾਂ ਹਾਂ ਤੁਸੀਂ ਉਹ ਕਰਨਾ ਨਾ ਅੰਜਮ ਵਾਲਾ ਰੱਖਣਾ ਤੁਸੀਂ। ਅੱਛਾ ਅੱਛਾ ਹਾਂ ਕੀ ਚੁਕਣਾ ਟਾਈਮ ਇਹਦੇ ਉੱਤੇ ਤਾਂ ਨਹੀਂ ਇੱਥੇ ਆ ਰਿਹਾ। ਲਓ ਜੀ ਟਾਈਮ ਦੇਖ ਲਓ 6:30 ਹੋ ਗਏ। ਹਾਂਜੀ ਹਾਂ ਰੱਖ ਲੈ। ਰੱਖ ਲੈ ਜੀ। ਹਾਂ ਰੱਖ ਲਓ ਜੀ ਆ ਹੋ ਗਿਆ ਜੀ ਇੱਕ ਅੰਜਮ ਸਾਹਿਬ ਦਾ, ਇੱਕ ਰਾਣਾ ਸਾਹਿਬ ਦਾ ਜੀ। ਇਹਨਾਂ ਚੋਂ ਜੀ ਇੱਕ ਮੈਂ ਉਧਰ ਦਊਂਗਾ ਜੀ ਹੈ ਆਪਣੇ ਦੋਸਤ ਉਸਮਾਨ ਸਾਹਿਬ ਨੂੰ, ਤੇ ਇੱਕ ਲੈ ਜਾਾਂਗੇ ਘਰੇ। ਤੇ ਦੂਸਰਾ ਸਾਡੇ ਇੱਥੇ ਜਿਹੜੇ ਕੋਈ ਵੀਰ ਹੋਰ ਵੀ ਜੇ ਕਿਸੇ ਨੂੰ ਤਮੰਨਾ ਖੁਆਇਸ਼ ਹੋਈ ਹੈ ਰੋਟੀ ਵੀ ਖਾ ਸਕਦਾ ਸਾਡੇ ਕੋਲ ਆ ਕੇ। ਫਿਰ ਉਹਨਾਂ ਨੇ ਜੀ ਖਸੂਸੀ ਇੱਕ ਆਫਰ ਕਰਾਈ ਹੈ ਜੀ ਆਪਣਾ ਅਰਸ਼ਦ ਸਾਹਿਬ ਨੇ। ਉਹਨਾਂ ਨੇ ਕਿਹਾ ਜਦੋਂ ਮੈਂ ਜਾਣਾ ਨਾ ਜੇ ਕੋਈ ਹੋਰ ਬੰਦੇ ਦੇ ਦਿਲ ਦੇ ਵਿੱਚ ਉਹ ਹੋਵੇ ਨਾ ਜੀ ਤੇ ਮੈਂ ਉਹਦੇ ਵਾਸਤੇ ਵੀ ਉਹ ਲੈ ਕੇ ਆਉਂਗਾ ਜੀ। ਕਿਆ ਬਾਤ ਹੈ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਮੁਹੱਬਤਾਂ ਦਾ।
ਤੇ ਰਾਣਾ ਸਾਹਿਬ ਅੱਜ ਦਾ ਇਹ ਜਿਹੜਾ ਆਪਣਾ ਸ਼ਾਮਾਂ ਦਾ ਵਲੌਗ ਆ ਹਾਂ ਇੰਨਾ ਕੀ ਬੜਾ ਕਿ ਕੋਈ ਹੋਰ ਤੁਸੀਂ ਜੇ ਗੱਲ ਕਰਨਾ ਚਾਹੋ ਨਹੀਂ ਤਾਂ ਬਸ ਜੀ ਠੀਕ ਆ, ਹੁਣ ਤਾਂ ਅੱਗੇ ਰੋਟੀਆਂ ਪਕਾਵਾਂਗੇ ਤੇ ਖਾਵਾਂਗੇ, ਜਿਹੜਾ ਬਲਾਗ ਦਾ ਹੀ ਹੈ। ਚਲੋ ਜੀ ਅੱਗੇ ਰੋਟੀਆਂ ਪਕਾਵਾਂਗੇ ਤੇ ਰੋਟੀਆਂ ਖਾਵਾਂਗੇ ਜੀ। ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਰੱਬ ਰੱਖ।